ਵੇਖਨੇ ਆ सज्जन प्यारे की फरमा रहे जी। आखा हेलो अस्सलाम वालेकुम जी, बिस्मिल्लाह, वालेकुम सलाम। सफ़िया जी की हाल है, ठीक हो? अल्हम्दुलिल्लाह। तुसी सुनाओ, बड़ा अच्छा टॉपिक लेके आए हो अज। कुछ औरत दा इंसाफ ही करे तुसी भी कीता जी। नहीं नहीं, ऐसी गल नहीं है। सारे हाँ जी। टॉपिक ਤੇ ਟੌਪਿਕ ਹੁੰਦਾ ਹੈ ਨਾ, ਔਰ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਸਾਡੇ ਆਮ ਜ਼ਿੰਦਗੀ ਦੇ ਨਾਲ। जी जी। ਔਰ ਦੇਖੋ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਅਸੀਂ ਹੱਕ ਹਕੂਕ ਦੀ ਗੱਲ ਕਰਨੇ ਆ ਤੇ ਫਿਰ ਬਹੁਤ ਸਾਰੇ हाँ जी। ਮਾਮਲਾਤ ਆਉਂਦੇ ਨੇ, ਤੇ ਉਹਦੇ 'ਚ ਕਿਉਂ ਇਸ ਤਰ੍ਹਾਂ ਹੁੰਦਾ ਹੈ? ਅਸੀਂ ਇਹਨੂੰ ਵੇਖਿਆ ਕਿ ਜਦੋਂ ਇਹ ਗੈਰਤ ਸਿਰਫ ਇਹ ਫਿਰ ਮਰਦਾਂ ਵਾਸਤੇ ਹੀ ਹੈ। नहीं नहीं सर, ਹਾਂ। गल यही कि ਹੂੰ देखो जी औरत है ना, ਹੂੰ वो भी एक जिंदा इंसान अल्लाह ताला ने पैदा किया है, ਹਾਂ उसकी भी कोई हमीयत है। ਹੂੰ ਹੂੰ ठीक है। ਹੂੰ हुण ये मुंडे ने बंदे ने जो मर्जी कर लैन, इन्हां ਹਾਂ दी गैरत नूं कुछ नहीं हुंदा। ਹਾਂਜੀ औरत औरत माड़ी जी वेखी दे अक्सर वेखी दे, कोई पसंद दी लड़की कोई शादी भी कर लवे ना, ते ओनू या कतल कर देणगे ਹੂੰ ਜਾਂ ਉਹਨੂੰ ਬੇਦਖਲ ਕਰ ਦੇਣਗੇ, ਹਾਂਜੀ ਜਾਂ ਉਹਨੂੰ ਜਿਵੇਂ ਕਹਿ ਲਓ ਕਿ ਉਹਦਾ ਮੂੰਹ ਹੀ ਕਾਲਾ ਕਰ ਦੇਣਗੇ, ਉਹਨੂੰ ਮਿਲਣਗੇ ਹੀ ਨਹੀਂ ਹਾਂ ਦੁਬਾਰਾ। ਹਾਂ ਠੀਕ ਹੈ। ਹੂੰ ਅੱਛਾ, ਹੁਣ ਇੱਥੇ ਸਾਡੇ ਕੋਲ ਇੱਕ, ਮੈਂ ਨਾਂ ਨਹੀਂ ਲਵਾਂਗੀ, ਵੈਸੇ ਗੱਲ ਕਰਾਂਗੀ, ਇੱਕ ਸਾਡੇ ਕੋਲ ਇੱਕ ਬੱਚੀ ਦਾ ਕੁਝ ਸਾਲ ਪਹਿਲੇ ਕਤਲ ਹੋਇਆ ਸੀ। ਹਾਂ ਅੱਛਾ ਓਹੋ ਉਹਦੇ ਨਾ ਉਹਦੀ ਭੈਣ ਦਾ ਮੰਗੇਤਰ ਸੀ ਤੇ ਉਹਦੇ ਘਰ ਆਂਦਾ ਹੁੰਦਾ ਸੀ। ਅੱਛਾ ਉਸ ਕੁੜੀ ਦੀ ਉਹਦੇ ਨਾਲ ਕੋਈ ਗੱਲਬਾਤ ਹੋ ਗਈ, ਨਸਦੀ ਉਹਦੇ ਨਾਲ। ਹੂੰ ਭਰਾ ਨੇ ਕੀ ਕੀਤਾ, ਉਹਨੂੰ ਲਿਆ ਕੇ ਤੇ ਉਹਨੂੰ ਕਤਲ ਕਰ ਦਿੱਤਾ। ਓਹੋ ਇਹਨੇ ਸਾਡੀ ਇੱਜ਼ਤ ਖਰਾਬ ਕਰ ਦਿੱਤੀ, ਇਹਨੇ ਸਾਡੀ ਗੈਰਤ ਜਿਹੜੀ ਉਹ ਕੱਖਾਂ 'ਚ ਰੋਲ ਦਿੱਤੀ, ਇਹਨੇ ਸਾਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਛੱਡਿਆ। ਹੂੰ ਜੇ ਅਗਰ ਉਹੀ ਮੁੰਡਾ ਜਾ ਕੇ ਉਹਨਾਂ ਦੀ ਕੁੜੀ, ਉਹਦੀ ਭੈਣ ਕੱਢ ਕੇ ਲੈ ਆਉਂਦਾ ਤੇ ਕੁਝ ਵੀ ਨਹੀਂ ਸੀ। ਔਰ ਦੇਖੋ, ਇਹ ਜੋ ਵੀ ਹੋਇਆ ਹੋਏਗਾ ਉਹਨਾਂ ਦੇ ਘਰ ਸੀ। ਅਗਰ ਚੰਗਾ ਹੁੰਦਾ ਕਿ ਉਹ ਆਪ ਕਰ ਦਿੰਦੇ, ਆਪਣੇ ਹੱਥੀਂ ਕਰਦੇ ਨਾ, ਜਦੋਂ ਅਗਰ ਉਹਨਾਂ ਨੇ ਹਾਂ ਵੇਖਿਆ ਕਿ ਇਹਨਾਂ ਦੀ ਆਪਸ ਵਿੱਚ ਹੈ ਅੰਡਰਸਟੈਂਡਿੰਗ, ਠੀਕ ਹੈ, ਉਹ ਆਪ ਕਰ ਦਿੰਦੇ। ਹਾਂਜੀ, ਹੂੰ ਇਹੀ ਨਾ ਉਹ ਗੱਲ ਕਰਨ ਦਾ ਮਤਲਬ ਹੈ ਕਿ ਮਰਦ ਜੋ ਮਰਜ਼ੀ ਕਰੀ ਜਾਣ, ਉਹ ਨਾਤੇ ਤੋਤੇ ਘੋੜੇ ਬਣ ਜਾਂਦੇ ਨੇ। ਹੂੰ ਜਿਹੜੀ ਔਰਤ ਉਹ ਕਿਸੇ ਵੱਲ ਵੇਖ ਵੀ ਲਵੇ, ਗੱਲ ਵੀ ਕਰ ਲਵੇ, ਤਾਂ ਗੁਨਾਹਗਾਰ ਬਣ ਜਾਂਦੀ। ਹਾਂ, ਇਸੇ ਤਰ੍ਹਾਂ ਹੀ। ਔਰ ਔਰਤ ਤੇ ਆ ਕੇ ਗੈਰਤ ਜਾਗਦੀ ਏ, ਇਹਨਾਂ ਦੀ ਮਾਂ ਦੀ, ਪਿਓ ਦੀ, ਜਾਂ ਭਰਾ ਦੀ, ਜਾਂ ਸਹੁਰੇ ਦੀ, ਜਾਂ ਮੀਏ ਦੀ। ਹੂੰ ਇਹ ਚੀਜ਼ਾਂ ਗਲਤ ਹੈਗੀਆਂ ਨੇ। ਥੋੜਾ ਜਿਹਾ ਆਪਣੇ ਵੱਲ ਵੀ ਝੰਕਣਾ ਚਾਹੀਦਾ ਵੀ ਅਸੀਂ ਐਡੇ ਨਾਤੇ ਤੋਂ ਦੁੱਧ ਤੇ ਧੋਤੀ ਤਾਂ ਅਸੀਂ ਵੀ ਨਹੀਂ ਹੈਗੇ। ਇਸੇ ਤਰ੍ਹਾਂ ਹੀ ਹੈ ਨਾ। ਹੂੰ ਸਾਨੂੰ ਕੌਣ ਪੁੱਛੇਗਾ? ਇਹੀ ਅਸੀਂ ਗੱਲ ਕਰ ਰਹੇ ਹਾਂ ਕਿ ਜੇ ਉਹਦੇ ਕੋਲ ਹੱਕ ਹਕੂਕ ਉਹਦੇ ਹੈ ਨੇ, ਉਹਦੇ ਵਿੱਚ ਫੀਲਿੰਗਸ ਹੈ ਨੇ, ਉਹਦੇ 'ਚ ਤਮਾਮ ਚੀਜ਼ਾਂ ਹੈ ਨੇ, ਤੇ ਉਹ ਵੀ ਤਾਂ ਇਨਸਾਨ ਹੈ ਨਾ, ਉਹਦੇ ਵਿੱਚ ਵੀ ਸਭ ਕੁਝ ਉਹੀ ਮੌਜੂਦ ਹੈ। ਉਹੀ ਮੌਜੂਦ ਹੈ। ਔਰ ਅੱਲਾਹ ਤਾਲਾ ਨੇ ਸ਼ਰੀਅਤ ਛੂਟ ਦਿੱਤੀ ਹੋਈ ਹੈ ਕਿ ਧੀ ਭੈਣ ਆਪਣੀ ਧੀ ਭੈਣ ਕੋਲੋਂ ਤੁਸੀਂ ਪੁੱਛੋ ਜੀ, ਪੁੱਛ ਕੇ ਕਰੋ, ਉਹਦੀ ਬਿਲਕੁਲ ਉੱਥੇ ਸ਼ਾਦੀ ਕਰੋ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਠੀਕ ਹੈ। ਹੂੰ ਇਹ ਚੀਜ਼ ਨੂੰ ਉਹ ਬੜੀ ਇੱਕ ਗੈਰਤ ਅੱਗੇ ਰੱਖ ਕੇ, ਉਹ ਬੜੀ ਇੱਕ ਤੌਹੀਨ ਇਸ ਗੱਲ ਦੀ ਸਮਝਦੇ ਨੇ। ਪਿਓ ਹੋ ਗਿਆ, ਭਰਾ ਹੋ ਗਿਆ, ਮਾਂ ਹੋ ਗਈ, ਹੂੰ ਇਸ ਚੀਜ਼ ਨੂੰ ਅੱਛਾ ਹੀ ਨਹੀਂ ਸਮਝਦੇ ਜੀ। ਉਹ ਕਿਉਂ? ਔਰਤ ਜਿਹੜੀ ਹੈ ਇਹ ਆਪਣੀ ਮਰਜ਼ੀ ਨਹੀਂ ਕਰ ਸਕਦੀ। ਬਿਲਕੁਲ ਸਾਡੀ ਸਹੀ। ਗੈਰਤ ਜਾਗਦੀ ਹੈ, ਸਾਡੀ ਗੈਰਤ ਜਿਹੜੀ ਹੈ ਨਾ, ਉਹ ਗੁਜ਼ਾਰਾ ਨਹੀਂ ਕਰਦੀ। ਹੂੰ 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 ਉਹ ਅਗਰ ਜੇ ਕਿਸੇ ਨਾਲ ਉਹਨੇ ਕੋਈ ਗੱਲ ਵੀ ਕਰ ਲਈ, ਤੇ ਭਾਵੇਂ ਉਹ ਭੈਣ ਭਰਾਵਾਂ ਦੇ ਤੌਰ ਹੀ ਕਰ ਲਵੇ, ਉੱਥੇ ਉਹਦੇ ਤੇ ਇਲਜ਼ਾਮ ਲਾਇਆ ਜਾਂਦਾ, ਹੂੰ 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 ਉਹਨੂੰ ਉੱਥੇ ਜ਼ਲੀਲ ਕੀਤਾ ਜਾਂਦਾ ਕਿ ਉਹਦੀ ਇੱਜ਼ਤ ਖਰਾਬ ਹੋਣ ਦੇ ਟਾਈਮ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੀ ਕਰਨ ਲੱਗੇ। ਬਿਲਕੁਲ ਸਹੀ ਹੈ, ਆਉਣੀ ਚਾਹੀਦੀ ਹੈ। ਠੀਕ ਹੈ। ਹਾਂ ਹੁਣ ਔਰਤ ਹੈ, ਉਹੀ ਗੱਲ ਆ ਗਈ, ਇਹ ਸੁਣੀ ਦਾ ਔਰਤ ਦਾ ਘਰ ਕੋਈ ਨਹੀਂ ਜੀ। ਪੇਕਿਆਂ ਦੇ ਘਰ ਹੈ ਤਾਂ ਪੇਕਿਆਂ ਦਾ ਘਰ ਹੈ, ਬੰਦੇ ਦੇ ਘਰ ਗਈ ਤਾਂ ਬੰਦੇ ਦਾ ਘਰ ਹੈ, ਅੱਗੋਂ ਬੱਚੇ ਹੋ ਗਏ ਤਾਂ ਬੱਚੇ ਦਾ ਘਰ ਹੈ। ਤੇ ਔਰਤ ਸਵੇਰੇ ਦਾ ਮਤਲਬ ਜ਼ਿੰਦਾ ਹੀ ਮਜ਼ਲੂਮ ਹੈਗੀ ਹੈ। ਹਾਂ, ਦੇਖੋ ਨਾ, ਇੱਕ ਇਹੀ ਗੱਲ ਹੈ ਕਿ ਉਹ ਸਾਰੀ ਜ਼ਿੰਦਗੀ ਤਕਲੀਫਾਂ ਝੱਲਦੀ ਹੈ, ਐਫਰਟ ਕਰਦੀ ਹੈ, ਜਦੋਜਹਿਦ ਕਰਦੀ ਹੈ, ਉਹ ਪਾਲਦੀ ਹੈ, ਉਹ ਬਣਾਉਂਦੀ ਹੈ, ਔਰ ਉਸ ਤੋਂ ਬਾਅਦ ਉਹਨੂੰ ਹੀ ਉਹ ਹੱਕ ਹਕੂਕ ਹਾਸਿਲ ਨਹੀਂ ਹੈ। ਨਹੀਂ ਹੈ, ਠੀਕ ਹੈ ਬਿਲਕੁਲ ਨਾ। ਵੀ ਨਹੀਂ ਹੈ। ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਕੋਈ ਚੀਜ਼ ਨਹੀਂ ਦੇ ਸਕਦੀ, ਕੋਈ ਗੱਲ ਨਹੀਂ ਕਰ ਸਕਦੀ, ਕੋਈ ਆਪਣੀ ਮਰਜ਼ੀ ਨਹੀਂ ਕਰ ਸਕਦੀ ਕਿਸੇ ਹਾਲਾਤ ਵਿੱਚ। ਹਾਂਜੀ। ਹਰ ਹਕੂਕ ਮਰਦਾਂ ਦੇ ਕੋਲ ਨੇ। ਹੂੰ ਹੂੰ ਕਿ ਔਰਤ ਜਿਹੜੀ ਹੈ, ਔਰਤ ਏਡੀ, ਜਿਵੇਂ ਕਹਿ ਲਓ ਕਿ ਅੱਲਾਹ ਤਾਲਾ ਨੇ ਇੱਕ ਬੁਰੀ ਚੀਜ਼ ਪੈਦਾ ਕਰ ਦਿੱਤੀ। ਨਹੀਂ ਵੀ, ਉਹਨੇ ਤੇ ਬਰਾਬਰ ਪੈਦਾ ਕੀਤਾ ਨਾ। ਉਹ ਕੁਦਰਤ ਤੇ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਹੈ ਔਰ ਅਨਬੈਲੈਂਸਡ ਨਹੀਂ ਹੈ। ਹੁਣ ਦੇਖੋ ਜੀ, ਅਗਰ ਔਰਤ ਨਾ ਹੁੰਦੀ ਤੇ ਬੰਦੇ ਕਿੱਥੋਂ ਜੰਮਦੇ? ਬਿਲਕੁਲ ਇਸੇ ਤਰ੍ਹਾਂ ਜਨਮ ਦੇਣ ਵਾਲੀ ਠੀਕ ਹੈ, ਔਰਤ ਹੈ। ਹਾਂ, ਜਨਮ ਦੇਣ ਵਾਲੀ। ਫਿਰ ਔਰਤ ਮਾਂ ਜਿਹੜੀ, ਉਹ ਕਿੰਨਾ ਮੁਸ਼ਕਲ ਬੱਚੇ ਨੂੰ ਪਾਲਦੀ ਹੈ। ਹੂੰ 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 ਬਿਲਕੁਲ। ਖੁਦ ਗਿੱਲੀ ਜਗ੍ਹਾ ਤੇ ਸੌਂਦੀ ਹੈ, ਬੱਚੇ ਨੂੰ ਸੁੱਕੀ ਜਗ੍ਹਾ ਤੇ ਸੁਲਾਉਂਦੀ ਹੈ। ਕੋਈ ਤਕਲੀਫ ਹੋ ਗਈ, ਆਪਣੀ ਜਾਨ ਤੇ ਬਰਦਾਸ਼ਤ ਕਰੇਗੀ, ਬੱਚੇ ਦੀ ਆਂਚ ਨਹੀਂ ਜਾਣ ਦੇਵੇਗੀ। ਹੂੰ ਹੂੰ ਫਿਰ ਮੈਂ ਕਈ ਲੋਕੀ ਵੇਖੇ ਨੇ, ਸਾਡੇ ਘਰ ਧੀ ਕਿਉਂ ਜੰਮੀ ਹੈ, ਸਾਡੇ ਘਰ ਮੁੰਡੇ ਹੀ ਜੰਮਦੇ। ਬਈ ਮੁੰਡੇ ਕੀ ਤੁਹਾਨੂੰ ਘੋੜੇ ਲੱਦ ਕੇ ਦਿੰਦੇ ਨੇ? ਹਾਂ,
ਉਹ ਮਤਲਬ ਮੁੰਡੇ ਜੰਮੇ ਨੇ ਤੇ ਮਠਾਈਆਂ ਵੰਡੋ ਤੇ ਭੰਗੜੇ ਪਾਓ ਤੇ ਖੁਸ਼ੀਆਂ ਤੇ ਧੀ ਚਮਕੀ ਤੇ ਮੂੰਹ ਲਮਕ ਜਾਂਦਾ ਹੈ। ਅਸਲ ਇਹ ਸਾਡੀ ਸੁਸਾਇਟੀ ਨੇ ਦੇਖੋ ਸਾਰੇ ਇਹ ਮਾਮਲਾਤ ਖਰਾਬ ਕੀਤੇ ਨੇ ਨਾ। ਬੇਟੀ ਬੋਝ ਲੱਗਦੀ ਹੈ। ਬੋਝ ਕਿਉਂ ਲੱਗਦੀ ਹੈ? ਕਿ ਸਾਡਾ ਵਰਤਾਰਾ ਠੀਕ ਨਹੀਂ ਹੈ, ਸਾਡੇ ਉਸੂਲ ਠੀਕ ਨਹੀਂ ਨੇ। ਵਰਤਾਰਾ ਨਹੀਂ। ਫਿਰ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਫਰਮਾਇਆ ਹੈ ਕਿ ਜਿਸ ਬੰਦੇ ਤੇ ਮੈਂ ਜ਼ਿਆਦਾ ਰਾਜ਼ੀ ਹੋਵਾਂਗਾ ਉਸ ਨੂੰ ਮੈਂ ਸਭ ਤੋਂ ਪਹਿਲੇ ਬੇਟੀ ਅਤਾ ਕਰਾਂਗੀ। ਬਿਲਕੁਲ ਸਹੀ ਹੈ। ਇਹ ਹੁਣ ਅਗਲੇ ਦਿਨ ਵੀ ਮੈਂ ਇੱਕ ਮਸਲਾ ਸੁਣਿਆ ਕਿ ਉਹਨਾਂ ਨੇ ਕਿਹਾ ਜੀ 3 ਚੀਜ਼ਾਂ ਅੱਲਾਹ ਦੀ ਰਹਿਮਤ ਹੈ। ਕੀ ਹੈਗਾ ਜੀ? ਪਹਿਲੀ ਤੇ ਧੀ, ਮੇਨ ਤੇ ਬੇਟੀ ਅੱਲਾਹ ਦੀ ਰਹਿਮਤ। ਉਸ ਤੋਂ ਬਾਅਦ ਬਿਮਾਰੀ ਅੱਲਾਹ ਦੀ ਰਹਿਮਤ ਜਿਹੜੀ ਕਹਿੰਦੇ ਸਾਡੇ ਘਰ ਆਵੇ ਨਾ। ਉਸ ਤੋਂ ਬਾਅਦ ਬਾਰਿਸ਼ ਹੈ ਅੱਲਾਹ ਦੀ ਰਹਿਮਤ ਜਿਹੜੀ ਅਸੀਂ ਕਹਿੰਦੇ ਜੀ ਨਾ ਹੋਵੇ ਗਲੀਆਂ ਸੁੱਕੀਆਂ ਰਹਿਣ। ਇਹ ਚੀਜ਼ਾਂ ਅੱਲਾਹ ਨੇ ਰਹਿਮਤ ਬਣਾ ਕੇ ਸਾਡੇ ਵਾਸਤੇ ਪੈਦਾ ਕੀਤੀਆਂ, ਦੁਨੀਆ ਤੇ ਘੱਲੀਆਂ, ਸਾਨੂੰ ਅਤਾ ਕੀਤੀਆਂ। ਅਸੀਂ ਉਹਨਾਂ ਨੂੰ ਬੋਝ ਤੇ ਬਿਮਾਰੀ ਕਿਉਂ ਸਮਝਦੇ? ਬਿਲਕੁਲ ਇਹੀ ਗੱਲ ਅਸੀਂ ਕਰ ਰਹੇ ਹਾਂ। ਠੀਕ ਹੈ। ਇਹ ਹੁਣ ਮੇਰੀ ਜ਼ਿੰਦਗੀ ਖਰਾਬ ਕੀਤੀ ਗਈ, ਮਾਂ ਬਾਪ ਨੇ ਰਲ ਕੇ, ਅੱਗੋਂ ਮੀਏ ਨੇ ਰਲ ਕੇ ਜ਼ਿੰਦਗੀ ਬਰਬਾਦ ਕੀਤੀ। ਮੈਂ ਪੂਰੀ ਜ਼ਿੰਦਗੀ 19 ਸਾਲ ਦੀ ਉਮਰ 'ਚ ਮੈਂ ਇਕੱਲੀ ਹੋਈ ਹਾਂ। ਇਸ ਟਾਈਮ ਮੈਂ 57 ਸਾਲ ਦੀ। ਠੀਕ ਹੈ। ਕਿਸੇ ਭਰਾ ਨੂੰ, ਕਿਸੇ ਪਿਓ ਨੂੰ ਇਹ ਨਹੀਂ ਅਹਿਸਾਸ ਆਇਆ ਕਿ ਸਾਡੀ ਧੀ ਹੈ ਜਾਂ ਅਸੀਂ ਇਹਨੂੰ ਪੈਦਾ ਕੀਤਾ ਹੈ, ਸਾਡੀ ਆਂਦਰ ਹੈਗੀ ਹੈ, ਅਸੀਂ ਇਹਦਾ ਅਹਿਸਾਸ ਕਰੀਏ ਜਾਂ ਇਹਨੂੰ ਵਗੈਰਾ ਨੇ ਠੁਕਰਾ ਦਿੱਤਾ, ਅਸੀਂ ਇਹਨੂੰ ਗਲ ਲਾਈਏ ਨਾ। ਤੇ ਫਿਰ ਇਹੀ ਸਮਝਣਾ ਅਸੀਂ ਤੇ ਮੈਂ ਤੇ ਫਿਰ ਇਹੀ ਕਹਾਂਗੀ ਕਿ ਔਰਤ ਦੀ ਤਾਂ ਕੋਈ ਇੱਜ਼ਤ ਹੈ ਹੀ ਨਹੀਂ, ਔਰਤ ਨੂੰ ਕੋਈ ਪੁੱਛਦਾ ਹੀ ਨਹੀਂ। ਔਰਤ ਜਿਹੜੀ ਹੈ, ਔਰਤ ਇੱਕ ਜਿਵੇਂ ਕਹਿ ਲਓ ਕਿ ਰਹਿਮਤ ਹੈਗੀ ਹੈ। ਜੇ ਔਰਤ ਨਾ ਹੁੰਦੀ ਤੇ ਮੁੰਡੇ ਨਹੀਂ ਸੀ ਜੰਮ ਸਕਦੇ। ਇਹ ਫਿਰ ਜਿਵੇਂ ਕਹਿ ਲਓ ਔਰਤਾਂ ਤੁਰੀਆਂ ਫਿਰਦੀਆਂ ਹੁੰਦੀਆਂ। ਠੀਕ ਹੈ। ਹੁਣ ਅੱਲਾਹ ਤਾਲਾ ਅਗਰ ਬੇਟਾ ਅਤਾ ਕਰਦਾ ਤੇ ਔਰਤ ਦੇ ਵਿੱਚੋਂ ਜੰਮਦਾ ਜੀ। ਔਰਤ ਚੋਂ, ਬਿਲਕੁਲ ਔਰਤ ਚੋਂ। ਠੀਕ ਹੈ। ਤੇ ਉੱਥੇ ਔਰਤ ਕਿਉਂ ਬੁਰੀ ਜਦੋਂ ਅੱਲਾਹ ਤਾਲਾ ਨੇ ਜੰਨਤ ਉਹਦੇ ਪੈਰਾਂ ਥੱਲੇ ਰੱਖ? ਔਰ ਨਾਲੇ ਦੇਖੋ ਇਸ ਤਰ੍ਹਾਂ ਸਫੀਆ ਕਿ ਮੈਡੀਕਲੀ ਤੌਰ ਤੇ ਮੁੰਡੇ ਜਾਂ ਕੁੜੀ ਦਾ ਇਖਤਿਆਰ ਕੋਈ ਔਰਤ ਕੋਲ ਤੇ ਨਹੀਂ ਹੈ ਨਾ। ਉਹ ਕੁਦਰਤੀ ਜੋ ਜਿਸ ਤਰ੍ਹਾਂ ਇੱਕ ਹੋਣਾ ਹੈ ਉਹ ਮੈਡੀਕਲੀ ਤੌਰ ਤੇ ਜਾਂ ਕੁਦਰਤੀ ਤੌਰ ਤੇ ਜੋ ਵੀ ਹੈ ਉਹ ਹੋਣਾ ਹੈ। ਉਹਦੇ 'ਚ ਕੋਈ ਆਪਣੀ ਮਰਜ਼ੀ ਦੇ ਨਾਲ ਨਹੀਂ ਉਹ ਕਰਦੀ। ਨਹੀਂ ਜੀ, ਬੇਟੀ ਅੱਲਾਹ ਤਾਲਾ ਜੋ ਬੇਟੀ ਦੇਵੇ, ਬੇਟਾ ਦੇਵੇ, ਉਹ ਅੱਲਾਹ ਦੇ ਇਖਤਿਆਰ 'ਚ। ਹਾਂਜੀ। ਇੱਥੇ ਹੁਣ ਮੈਂ ਕਈ ਔਰਤਾਂ ਆਪਣੀਆਂ ਨਾ ਗੁਨਾਹਗਾਰ ਅੱਖਾਂ ਦੇ ਨਾਲ ਵੇਖੀਆਂ ਨੇ ਕਿ ਬੇਟੀਆਂ ਪੈਦਾ ਹੁੰਦੀਆਂ ਨੇ, ਇੱਕ ਹੋਈ, ਦੂਸਰੀ ਹੋਈ, ਤੀਸਰੀ ਬੇਟੀ ਹੋਈ ਤੇ ਤਲਾਕ ਦੇ ਕੇ ਬਾਹਰ ਕੱਢ ਦਿੱਤਾ। ਹਾਂ ਦੇਖੋ ਨਾ, ਇਹ ਜ਼ਿਆਦਤੀ ਜ਼ੁਲਮ ਹੈ ਨਾ। ਠੀਕ ਹੈ। ਇਹ ਬੱਚੀਆਂ ਵੀ ਲੈ ਜਾ, ਤੂੰ ਤਾਂ ਜੰਮਣੀਆਂ ਹੀ ਕੁੜੀਆਂ ਨੇ, ਚੱਲ ਇੱਥੋਂ ਜਾ। ਤੇ ਉਹ ਜਿਹੜੀ ਦੂਸਰੀ ਆਵੇਗੀ ਤੁਹਾਨੂੰ ਮੁੰਡਾ ਪਿੱਛੋਂ ਲਿਆ ਕੇ ਦੇਵੇਗੀ। ਹਾਂ, ਉਹਦੇ ਕੋਲ ਤੁਸੀਂ ਮਤਲਬ ਲੁਕਵਾਇਆ ਹੋਇਆ ਕਿ ਉਹਨੇ ਮੁੰਡੇ ਲਿਆਣੇ ਨੇ। ਦੇਗਾ ਤੇ ਅੱਲਾਹ ਨੇ, ਅੱਲਾਹ ਉਹਦੇ ਵਿੱਚ ਬੇਟੀ ਦੇ ਸਕਦਾ ਤੇ ਬੇਟਾ ਨਹੀਂ ਦੇ ਸਕਦਾ? ਬਿਲਕੁਲ ਦੇ ਸਕਦਾ, ਕਿਉਂ ਨਹੀਂ? ਯਾਨੀ ਕਿ ਹਰ ਤਰੀਕੇ ਦੀ ਜਿਹੜੀ ਗੈਰਤ ਹੈ ਨਾ ਉਹ ਔਰਤ ਦੇ ਉੱਤੇ ਆ ਕੇ ਉਹਨਾਂ ਦੀ ਜਾਗਦੀ। ਹਾਂ, ਮਤਲਬ ਅਸੀਂ ਪਹਿਲੇ ਵੀ ਗੱਲ ਕੀਤੀ ਕਿ ਮਾੜਿਆਂ ਤੇ ਜਾਗਦੀ, ਤਗੜਿਆਂ ਤੇ ਨਹੀਂ ਜਾਗਦੀ ਹੁੰਦੀ। ਨੀਵੀਂ ਜਗ੍ਹਾ ਨੂੰ ਪਾਣੀ ਐਲਾਨ ਕਰਦਾ। ਹਾਂ, ਇਸੇ ਤਰ੍ਹਾਂ ਹੀ ਜਿਹੜੀ ਔਰਤ ਹੈ, ਔਰਤ ਬਹੁਤ ਕਮਜ਼ੋਰ ਹੈ, ਔਰਤ ਜਿਹੜੀ ਹੈ ਬਹੁਤ ਮਜਬੂਰ ਹੈ। ਲੇਕਿਨ ਇਹਨਾਂ ਲੋਕਾਂ ਨੇ ਔਰਤ ਨੂੰ ਕੋਈ ਅਹਿਮੀਅਤ ਦਿੱਤੀ ਨਹੀਂ ਹੋਈ, ਉਹਨਾਂ ਨੂੰ ਕਮਜ਼ੋਰ ਬਣਾ ਛੱਡਿਆ। ਔਰਤ ਦੀ ਜਿਵੇਂ ਕਹਿ ਲਓ ਕੋਈ ਇੱਜ਼ਤ ਹੀ ਨਹੀਂ ਹੈ। ਔਰਤ ਨੂੰ ਜੇ ਕੋਈ ਗੱਲ ਕਰੇ ਤਾਂ ਉਹਨੂੰ ਦਬਕਾ ਮਾਰ ਕੇ ਚੁੱਪ ਕਰਕੇ ਬਿਠਾ ਦੇਣਗੇ। ਤੈਨੂੰ ਕੀ ਅਖਤਿਆਰ ਹੈਗੀ? ਮਤਲਬ ਤੈਨੂੰ ਕੀ ਪਤਾ ਹੈ? ਇਹ ਨਹੀਂ ਅਖਤਿਆਰ ਕਿ ਉਹਨੂੰ ਕਹਿੰਦੇ ਤੈਨੂੰ ਕੀ ਪਤਾ। ਤੈਨੂੰ ਕੀ ਪਤਾ? ਤੈਨੂੰ ਤਾਂ ਅਕਲ ਹੀ ਨਹੀਂ ਹੈਗੀ, ਤੂੰ ਤਾਂ ਬੇਵਕੂਫ ਹੈਗੀ ਹੈ। ਔਰਤਾਂ ਤੇ ਵੈਸੇ ਜ਼ਿਹਨੀ ਬਿਮਾਰ ਜਿਹੀਆਂ ਹੁੰਦੀਆਂ ਨੇ। ਔਰਤਾਂ ਦੀ ਖੁੱਤੀ ਜਮਾਤੇ ਦੱਸੋ ਕੀ ਗੱਲ? ਤੁਹਾਡੀ ਦਿਮਾਗ ਜਮਾਤੇ ਔਰਤਾਂ ਦੀ ਖੁੱਤੀ ਜਮਾਤ ਤੋਂ ਨਹੀਂ ਫਿਰਦੀ। ਹਾਂ, ਇਸੇ ਤਰ੍ਹਾਂ ਹੁਣ ਜੇ ਅਗਰ ਵੇਖੋ ਬੜੇ ਵੇਖੀ ਤੇ ਬੰਦਾ ਇੱਕ ਦੋ ਬੱਚੇ ਹੁੰਦੇ ਨੇ, ਔਰਤ ਫੌਤ ਹੋ ਜਾਂਦੀ ਹੈ, ਬੰਦਾ ਰੋ ਜਾਂਦਾ ਤੇ ਫਿਰ ਔਰਤ ਦੇ ਨਾਲ ਹੀ ਸਹੀ ਉਹਦੀ ਜ਼ਿੰਦਗੀ ਚੱਲ ਰਹੀ ਸੀ। ਹਾਂ, ਬਿਲਕੁਲ ਇਸੇ ਤਰ੍ਹਾਂ ਹੀ ਹੈ। ਔਰ ਬੰਦਾ ਫੌਤ ਹੋ ਜਾਵੇ, ਔਰਤ ਬਹਿ ਕੇ ਆਪਣਾ ਵਕਤ ਇੱਜ਼ਤ ਨਾਲ ਗੁਜ਼ਾਰੇਗੀ। ਹਾਂ, ਤੇ ਬੰਦਾ ਤੇ ਚਾਲ ਗਿਆ ਵੀ ਨਹੀਂ ਕੱਢਦਾ ਮੇਰੇ ਖਿਆਲ ਹੈ। ਤੇ ਬੰਦਾ ਤੇ ਉਹਦਾ ਸਵਾ ਮਹੀਨਾ ਵੀ ਨਹੀਂ ਹੋਣ ਦਿੰਦਾ ਤੇ ਬੁੱਢੀ ਲੈ ਆਉਂਦਾ। ਉਹਦਾ ਗੁਜ਼ਾਰਾ ਨਹੀਂ ਹੈ। ਫਿਰ ਇਹਦਾ ਮਤਲਬ ਹੈ ਜਿਹੜੀ ਔਰਤ ਹੈ ਉਹਦੇ ਵਿੱਚ ਗੈਰਤ ਹੈ, ਉਹਦੇ ਵਿੱਚ ਇੱਜ਼ਤ ਹੈ, ਉਹਨੂੰ ਪਤਾ ਹੈ ਘਾਟੇ ਵਾਧੇ ਦਾ। ਤੇ ਮਰਦ ਨੂੰ ਤੇ ਇਹ ਵੀ ਨਹੀਂ ਪਤਾ ਕਿ ਮੈਂ ਕਰਨਾ ਕੀ। ਜੀ ਬਿਲਕੁਲ ਸਹੀ ਹੈ। ਤੁਸੀਂ ਇਸੇ ਬਹਾਨੇ ਮੇਰੀ ਗੱਲ ਸੁਣੋ ਸਫੀਆ, ਇਸੇ ਬਹਾਨੇ ਚਲੋ ਤੁਹਾਡਾ ਗੁੱਸਾ ਨਿਕਲ ਗਿਆ ਅੱਜ ਦੇ ਮੌਜੂ ਦੇ ਬਹਾਨੇ। ਨਹੀਂ, ਮੈਂ ਨਾਲ ਇੱਕ ਛੋਟੀ ਜਿਹੀ ਗੱਲ ਸਰ ਕਰਾਂਗੀ। ਕੱਲ ਮੇਰੀ ਕਾਲ ਤੋਂ ਬਾਅਦ ਨਹੀਂ ਰਾਪੀ ਦੀ ਗੱਲ ਕੀਤੀ ਸੀ ਸ਼ਾਬਾ ਜੀ ਦੇ ਬਾਰੇ ਦੇ ਵਿੱਚ। ਬਹੁਤ ਮੈਨੂੰ ਅਫਸੋਸ ਹੋਇਆ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ। ਅੱਲਾਹ ਉਹਨਾਂ ਨੂੰ ਸਿਹਤ ਅਤਾ ਕਰੇ। ਆਮੀਨ। ਅਗਰ ਜੇ ਬੱਚੇ ਉਹਨਾਂ ਦੀ ਮੇਰੀ ਆਵਾਜ਼ ਸੁਣ ਰਹੇ ਨੇ ਤੇ ਜ਼ਰਾ ਕਾਲ ਕਰਕੇ ਦੱਸਣ ਕਿ ਉਹਨਾਂ ਦੀ ਕੀ ਪੋਜੀਸ਼ਨ ਹੈ, ਕੀ ਹਾਲਾਤ ਨੇ। ਅੱਲਾਹ ਉਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ ਅਤਾ। ਹਾਂਜੀ, ਕੱਲ ਵੀ ਅਸੀਂ ਮੈਸੇਜ ਕਨਵੇ ਕੀਤਾ ਸੀ, ਨਹੀਂ ਕੀਤਾ ਸੀ ਉਹਨਾਂ ਨੂੰ। ਅਗਰ ਉਹ ਸੁਣਦੇ ਨੇ ਤਾਂ ਜ਼ਰੂਰ ਆ ਕੇ ਦੱਸਣ। ਠੀਕ ਹੈ ਜੀ, ਥੈਂਕ ਯੂ। ਅੱਛਾ, ਚਲੋ ਜੀ, ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਸਾਰੇ ਸ਼ਾਬਾਜੀ ਵਾਸਤੇ ਦੁਆ ਕਰਨ, ਅੱਲਾਹ ਤਾਲਾ ਉਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ ਅਤਾ ਕਰੇ। ਆਮੀਨ ਜੀ। ਸ਼ਮਸਾ ਉਹਨਾਂ ਦਾ ਨਾਂ। ਔਰ ਅਰਬਾਬ
ਅਰਬਾਬ ਅਲੀ ਸਾਡੇ ਨਾਲ ਨੇ ਜੀ। ਮੁਹੱਬਤ, ਸਲਾਮਤ ਰਵੋ ਅਰਬਾਬ, ਖੁਸ਼ ਰਵੋ, ਆਬਾਦ ਰਵੋ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਇੱਕ ਅਸੀਂ ਰੰਗ ਸੁਣਨੇ ਆ ਜੀ।